ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਦਲਜੀਤ ਸਿੰਘ, ਅਮਰਜੀਤ ਕੌਰ ਟਰਲਿਕ, ਧਰਮ ਸਿੰਘ, ਰਘਵੀਰ ਕੌਰ ਸਲਮਾ, ਵਰਿੰਦਰ ਸਿੰਘ ਮੋਰਗਨ ਹੈਲ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਮਨਦੀਪ ਸਿੰਘ ਸੈਨਾ ਜੀ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਦੇਵ ਸਿੰਘ ਤਲਵਨ, ਮਨਦੀਪ ਸਿੰਘ ਟਿਵਾਣਾ, ਮਨਜੀਤ ਸਿੰਘ ਦੀਵਾਨਾ ਪ੍ਰਜਨੋ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਬਖਸ਼ੀਸ਼ ਸਿੰਘ ਕਰਦਰਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸਚਿਨ ਪਾਇਲਟ ਦੀ। ਉਹ ਅੱਜ ਕਰ ਸਕਦਾ ਹੈ ਪ੍ਰੈਸ ਕਾਨਫਰੰਸ। ਜਿਹੜਾ ਉਠਕ ਪਟਕ ਹੋ ਰਹੀ ਹੈ ਜੀ ਰਾਜਸਥਾਨ ਦੇ ਵਿੱਚ, ਇਹ ਕਹਿ ਲਓ ਕਿ ਜਾਂ ਤਾਂ ਹੋ ਹਟੀ, ਕਿਉਂਕਿ ਅਜੇ ਪੱਤੇ ਜਿਹੜੇ ਆ ਉਹ ਸਚਿਨ ਪਾਇਲਟ ਨੇ ਨਹੀਂ ਖੋਲੇ। ਬੇਸ਼ੱਕ ਕਾਂਗਰਸ ਜਿਹੜੀ ਆ ਜੀ ਉਹ ਇਹ ਦਾਅਵਾ ਕਰ ਰਹੀ ਆ ਕਿ ਉਹਦੇ ਨਾਲ ਜਿਹੜੇ ਸਾਰੇ ਦੇ ਸਾਰੇ ਮੈਂਬਰ ਹੈਗੇ ਆ, 102 ਦਾ ਦਾਅਵਾ ਉਹਨੇ ਕੀਤਾ ਸੀਗਾ। 2 ਇਹਦੇ ਵਿੱਚ BTP ਦੇ ਸੀਗੇ ਜੀ। ਉਹਨਾਂ ਨੇ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਸਾਨੂੰ ਤਾਂ ਉੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਸਾਡੀ ਗੱਡੀ ਦੀਆਂ ਚਾਬੀਆਂ ਵੀ ਖੋਲੀਆਂ। ਜੇ ਉਹ 2 ਪਾਸੇ ਕਰਦੇ ਤੇ 100 ਪਿੱਛੇ ਜਿਹੜਾ ਜੀ ਉਹ ਰਹਿ ਜਾਂਦਾ। ਸਚਿਨ ਪਾਇਲਟ ਦੇ ਨਾਲ ਐਗਜ਼ੈਕਟ ਗਿਣਤੀ ਕਿੰਨੀ ਆ, ਇਹਨੂੰ ਲੈ ਕੇ ਅਜੇ ਭੰਬਲ ਭੂਸਾ ਜਿਹੜਾ ਜੀ ਉਹ ਪਿਆ ਹੋਇਆ। ਕੋਈ 15 ਤੋਂ 18 ਦੇ ਕਰੀਬ ਵਿਧਾਨ ਸਭਾ ਦੇ ਮੈਂਬਰ ਜਿਹੜੇ ਜੀ ਉਹਦੇ ਨਾਲ ਹੋ ਸਕਦੇ ਆ। ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਤੋਂ ਹਟਾ ਦਿੱਤਾ ਗਿਆ, ਰਾਜਸਥਾਨ ਦੇ ਕਾਂਗਰਸ ਦੇ ਪ੍ਰਧਾਨ ਤੋਂ ਹਟਾ ਦਿੱਤਾ ਗਿਆ, ਉਹਦੇ ਅਹੁਦੇ ਸਾਰੇ ਵਾਪਸ ਲੈ ਲਿਆ ਉਹਨੇ। ਆਪਣੇ ਟਵਿੱਟਰ ਅਕਾਊਂਟ ਤੋਂ ਜਿਹੜੀਆਂ ਇਹ ਅਹੁਦੇਦਾਰੀਆਂ ਦੀ ਲਿਸਟ ਤੇ ਕਾਂਗਰਸ ਦੀ ਗੱਲ ਸੀ ਉਹ ਹਟਾ ਦਿੱਤੀ ਹੈ। ਅੱਜ ਜਿਹੜਾ ਸਚਿਨ ਪਾਇਲਟ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੇ ਪੱਤੇ ਖੋਲ ਸਕਦਾ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹਦੇ ਵਾਸਤੇ ਬੂਹੇ ਖੁੱਲੇ ਨੇ, ਪਰ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਵੀ ਬਹੁਤਾ ਕੁਝ ਰਾਜਸਥਾਨ ਦੇ ਵਿੱਚ ਦਿਸ ਨਹੀਂ ਰਿਹਾ, ਜਿਹਦੇ ਕਰਕੇ ਉਹਨੇ ਆਪਣੇ ਨੋਟਾਂ ਵਾਲੇ ਬੈਗ ਜਿਹੜੇ ਆ ਉਹ ਪਿਛਾਂਹ ਖਿੱਚ ਲਿਆ ਹਾਲ ਦੀ ਘੜੀ। ਕਿਉਂਕਿ ਜਿਵੇਂ ਜੇ ਦਾਅਵਾ ਕਰ ਰਿਹਾ ਪਾਇਲਟ ਕਿ 30 ਬੰਦੇ ਉਹਦੇ ਨਾਲ ਨੇ, 30 ਹੈ ਨਹੀਂ ਵੈਸੇ ਉਹਦੇ ਕੋਲੇ, ਜੇ 30 ਵੀ ਆ ਜਾਂਦੇ ਆ ਉਹਦੇ ਨਾਲ, ਇਹ ਸਾਰੇ ਜੇ ਡਿਸਕੁਆਲੀਫਾਈ ਹੋ ਜਾਂਦੇ ਆ ਤੇ ਕਿਉਂਕਿ ਗਿਣਤੀ ਜਿਹੜੀ ਆ ਜੀ ਉਹ ਫਿਰ ਘੱਟ ਜੂਗੀ ਬਹੁਮਤ ਸਿੱਧ ਕਰਨ ਦੇ ਵਾਸਤੇ। ਫਿਰ ਵੀ ਕਾਂਗਰਸ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹਨੂੰ ਉਹਦੇ ਕੋਲ ਸਰਕਾਰ ਨਹੀਂ ਬਣਦੀ ਉੱਥੇ ਰਾਜਸਥਾਨ ਦੇ ਵਿੱਚ। ਜੇ 30 ਹੁੰਦੇ ਆ, 30 ਹੈ ਨਹੀਂ, 18 ਦੇ ਕਰੀਬ ਹੈਗੇ ਆ, ਜੇ 30 ਹੁੰਦੇ ਆ ਤੇ 11 ਹੋਰ ਫਿਰ ਜਿਹੜੇ ਜੀ ਉਹ ਭਾਜਪਾ ਚਾਹੀਦੇ ਹੋਣਗੇ। ਉਹ 11 ਕਿੱਥੋਂ ਹੋਣਗੇ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਹਿਲਾਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਨੇ ਸਰਗਰਮੀ ਵਿਖਾਈ, ਉਹਨੂੰ ਲੱਗਿਆ ਕਿ ਉਹ ਜਿਹੜੇ ਇਨਕਮ ਟੈਕਸ ਰੇਟ ਤੇ ਦੂਜੀਆਂ ਤੀਜੀਆਂ ਰੇਟ ਜਿਹੜੀਆਂ ਜੀ ਉਹ ਪਵਾ ਕੇ ਬੰਦੇ ਆਪਣੇ ਨਾਲ ਗੰਢ ਸਕਦੀ ਹੈ। ਪਰ ਉੱਥੇ ਥੋੜਾ ਜਿਹਾ ਇਹ ਰਿਹਾ ਕਿ ਇੱਕ ਪੁਰਾਣਾ ਖੁੰਡ ਹੈ ਜਿਹੜਾ ਅਸ਼ੋਕ ਗਹਿਲੋਤ, ਇਹ ਉਹਦੀ ਜਿਹੜਾ ਦੀ ਉਹਦੇ ਨਾਲ ਪੰਗਾ, ਤੇ ਇਸ ਕਰਕੇ ਉਹ ਮਾਹਰ ਮੰਨਿਆ ਜਾਂਦਾ ਸਿਆਸੀ ਜੋੜ ਤੋੜ ਦਾ। ਉੱਥੇ ਉਹਦੀ ਦਾਲ ਜਿਹੜੀ ਦੀ ਉਹ ਨਹੀਂ ਗਲੀ। ਅਸਲ ਦੇ ਵਿੱਚ ਜਿਹੜੀ ਕਾਂਗਰਸ ਵਿਚਲੀ ਲੜਾਈ ਹੈ ਜੀ, ਇਹ ਸੰਜੇ ਗਾਂਧੀ ਵਾਲੀ ਕਾਂਗਰਸ ਤੇ ਰਾਹੁਲ ਗਾਂਧੀ ਵਾਲੀ ਕਾਂਗਰਸ ਦੇ ਵਿਚਾਲੇ ਕਹੀ ਜਾ ਸਕਦੀ ਆ। ਸੰਜੇ ਗਾਂਧੀ ਵਾਲੀ ਕਾਂਗਰਸ ਦੇ ਵਿਚਾਲੇ ਇਸ ਕਰਕੇ ਕਿ ਸੰਜੇ ਗਾਂਧੀ ਦੇ ਸਮੇਂ ਦੇ ਉੱਤੇ ਕਾਂਗਰਸ ਦੇ ਵਿੱਚ ਆਏ ਇਹ ਲੋਕ ਨੇ ਜੀ, ਚਾਹੇ ਉਹ ਅਸ਼ੋਕ ਗਹਿਲੋਤ ਹੈ, ਚਾਹੇ ਉਹ ਕਮਲਨਾਥ ਹੈ। ਕਮਲਨਾਥ ਜਿਹਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਸੀਗਾ ਜੋਤਿਤ ਰਾਏ ਸਿੰਧੀਆ ਜਿਹੜਾ ਜੀ ਉਹਨੂੰ ਛੱਡ ਕੇ, ਜਿਹਨੇ ਉੱਥੇ ਮਿਹਨਤ ਕੀਤੀ, ਉਹ ਸਰਕਾਰ ਗਈ। ਸਿੰਧੀਆ ਜਿਹੜਾ ਸੀਗਾ ਜੀ ਉਹ ਕਿਉਂਕਿ ਸਚਿਨ ਪਾਇਲਟ ਨਾਲੋਂ ਥੋੜਾ ਸਟਰੋਂਗ ਨਿਕਲਿਆ, ਉਹ ਬੰਦੇ ਆਪਣੇ ਲੈ ਆਇਆ, ਸਰਕਾਰ ਸੁੱਟ ਲਈ, ਉਹਨੇ ਆਪ ਭਾਜਪਾ ਚਲੇ ਗਿਆ ਤੇ ਰਾਜ ਸਭਾ ਦੀ ਮੈਂਬਰੀ ਜਿਹੜੀ ਸੀ ਉਹ ਉਹਨੂੰ ਮਿਲ ਗਈ। ਜਿਹੜਾ ਇਹ ਅਸ਼ੋਕ ਗਹਿਲੋਤ ਆ, ਇਹ ਵੀ ਸੰਜੇ ਗਾਂਧੀ ਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਆਇਆ ਹੋਇਆ। ਜਿਹੜੇ ਰਾਹੁਲ ਗਾਂਧੀ ਦੇ ਨਾਲ ਫਿਰਦੇ ਨੇ ਜਿੰਨੇ ਵੀ ਨੇ, ਉਹ ਸਾਰੇ ਦੇ ਸਾਰੇ ਉਹ ਨੇ ਜਿਹੜੇ ਆਪਣੇ ਪਿਓ ਦੀ ਵਜ੍ਹਾ ਕਰਕੇ ਕਾਂਗਰਸ ਦੇ ਵਿੱਚ ਜਾਂ ਅਹੁਦਿਆਂ ਤੱਕ ਪਹੁੰਚੇ ਆ। ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੂੰ ਜਿਹੜੀ ਜੀ ਉਹ ਉਨੀ ਜਾਣਕਾਰੀ ਨਹੀਂ ਹੈਗੀ ਜਿੰਨੀ ਇਹ ਹੰਡੇ ਵਰਤੇ ਜਿਹੜੇ ਪੁਰਾਣੇ ਖੁੰਡ ਨੇ ਇਹਨਾਂ ਨੂੰ ਹੈ। ਔਰ ਦੂਸਰਾ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਗਾਂਧੀ ਪਰਿਵਾਰ ਹੈ ਉਹਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਜੇ ਸਾਡੇ ਤੋਂ ਬਿਨਾਂ ਕੋਈ ਬੰਦਾ ਸਟਰੋਂਗ ਹੋਣ ਲੱਗੂਗਾ ਤੇ ਚਾਹੇ ਨੁਕਸਾਨ ਜਿੰਨਾ ਮਰਜ਼ੀ ਹੁੰਦਾ ਹੋ ਜੇ, ਉਹਨੂੰ ਫਿਰ ਉੱਠਣ ਨਹੀਂ ਦੇਣਾ। ਇਹ ਉਹਦੇ ਵਿੱਚੋਂ ਵੀ ਨਿਕਲਿਆ ਹੋਇਆ ਸਾਰਾ ਵਿਵਾਦ ਹੈ।
ਅਜੇ ਕਾਂਗਰਸ ਦੀ ਸਰਕਾਰ ਨੂੰ ਕੋਈ ਵੱਡਾ ਖਤਰਾ ਜਿਹੜਾ ਨਹੀਂ ਜਾਪ ਰਿਹਾ ਰਾਜਸਥਾਨ ਦੇ ਵਿੱਚ। ਉਹਦੀ ਸਰਕਾਰ ਮੌਜੂਦਾ ਜਿਹੜਾ ਇਹ ਕ੍ਰਾਈਸਿਸ ਸੀ ਇਹਦੇ ਵਿੱਚੋਂ ਨਿਕਲ ਕੇ ਚੱਲਦੀ ਰਹੂਗੀ, ਕਿਉਂਕਿ ਨੰਬਰ ਉਹਦੇ ਕੋਲੇ ਹੈਗੇ ਆ, ਨੰਬਰ ਦੀ ਖੇਡ ਹੀ ਹੈ। ਪਰ ਪੱਤੇ ਜਿਹੜੇ ਇਹ ਪਾਇਲਟ ਕੀ ਖੋਲਦਾ, ਇਹ ਬਹੁਤ ਅਹਿਮ ਜਿਹੜਾ ਦੀ ਉਹ ਰਹੂਗਾ। ਅੱਜ ਦੇਖਦੇ ਹਾਂ ਕਿ ਜਿਹੜਾ ਸਚਿਨ ਪਾਇਲਟ ਆ ਉਹ ਕੀ ਕਹਿੰਦਾ, ਨਵੀਂ ਪਾਰਟੀ ਬਣਾਉਂਦਾ, ਕਿਸੇ ਪਾਰਟੀ ਦੇ ਵਿੱਚ ਜਾਂਦਾ, ਜਿਹੜੇ ਉਹਦੇ ਨਾਲ ਗਏ ਲੋਕ ਨੇ ਉਹਨਾਂ ਨੂੰ ਕਿੰਨਿਆਂ ਨੂੰ ਉਹ ਜਿਹੜਾ ਦੀ ਉਹ ਪੇਸ਼ ਕਰਦਾ। ਇਹ ਬਹੁਤ ਅਹਿਮ ਜਿਹੜਾ ਦੀ ਉਹ ਰਹੂਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਨਿਗਾਹ ਸਚਿਨ ਪਾਇਲਟ ਦੇ ਉੱਤੇ ਆ। ਭਾਰਤੀ ਜਨਤਾ ਪਾਰਟੀ ਉਹਨੂੰ ਰਾਜਸਥਾਨ ਦੇ ਵਿੱਚ ਤਾਂ ਸ਼ਾਇਦ ਬਹੁਤਾ ਨਾ ਦੇ ਸਕੇ, ਕਿਉਂਕਿ ਵਸੁੰਧਰਾ ਰਾਜੇ ਸਿੰਧੀਆ ਉੱਥੇ ਜਿਹੜੀ ਜੀ ਉਹਦਾ ਇੱਕ ਵੱਡਾ ਨਾਮ ਹੈ। ਹਾਲਾਂਕਿ ਜੇ ਪਿਛਲੇ ਸਮੇਂ ਦੇ ਵਿੱਚ ਦੇਖੀਏ ਤੇ ਭਾਜਪਾ ਦੇ ਨਾਲ ਉਹਦੀਆਂ ਦੂਰੀਆਂ ਵੀ ਕਿਸੇ ਤੋਂ ਲੁਕੀਆਂ ਨਹੀਂ। ਉਹਨੂੰ ਸਾਈਡਲਾਈਨ ਕਰਕੇ ਪਾਇਲਟ ਨੂੰ ਲੈ ਲੈਣਗੇ ਔਖਾ। ਇਹ ਵੀ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਨਿਗਾਹ ਵੀ ਪਾਇਲਟ ਦੇ ਉੱਤੇ ਜਿਹੜੀ ਹੈ ਕਿ ਜੇ, ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲੇ ਇੱਕ ਢਾਂਚਾ ਹੈਗਾ ਰਾਜਸਥਾਨ ਦੇ ਵਿੱਚ, ਬੇਸ਼ੱਕ ਉਹ ਬਹੁਤ ਵੱਡਾ ਨਹੀਂ, ਤੇ ਉਹ ਪਾਇਲਟ ਨੂੰ ਜਿਹੜਾ ਦੀ ਉਹ ਆਫਰ ਦੇ ਸਕਦੀ ਹੈ। ਪਾਇਲਟ ਉਹ ਆਫਰ ਲੈਂਦਾ ਜਾਂ ਨਹੀਂ, ਜਾਂ ਉਹ ਆਪਣੀ ਵੱਖਰੀ ਪਾਰਟੀ ਬਣਾਉਂਦਾ, ਅੱਡਰੀ ਹੋਂਦ ਜਿਹੜੀ ਵੀ ਉੱਥੇ ਕਾਇਮ ਕਰਦਾ, ਇਹ ਆਉਂਦੇ ਦਿਨ ਦੱਸਣ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਰਿਕਾਰਡ ਤੋੜ ਮੌਤਾਂ ਹੋਈਆਂ। ਬਿਲਕੁਲ ਜੀ। ਐਕਚੁਅਲੀ ਕੀ ਆ ਕਿ ਜਿਹੜੇ ਇਹ ਕਰੋਨਾ ਵਾਇਰਸ ਦੇ ਕੇਸ ਨੇ ਜੀ, ਇਹ ਵੱਧ ਰਹੇ ਆ, ਓਵਰਆਲ ਵੱਧ ਰਹੇ ਆ। ਔਰ ਹੁਣ ਤਾਂ ਜਿਹੜਾ ਦੀ ਹਾਲਾਤ ਇਹ ਨੇ ਵੀ ਗਿਣਤੀ ਦਾ ਜਿਹੜਾ ਦੀ ਉਹ ਕਦੋਂ ਅਗਲੇ ਲੱਖ ਦੇ ਵਿੱਚ ਤਬਦੀਲ ਹੋ ਜਾਂਦਾ ਨਹੀਂ ਪਤਾ ਲੱਗਦਾ। 9,37,562 ਇਸ ਵੇਲੇ ਓਵਰਆਲ ਮੁਲਕ ਦੇ ਵਿੱਚ ਜਿਹੜਾ ਦੀ ਉਹ ਕੇਸ ਨੇ। 29,917 ਰਿਕਾਰਡ 24 ਘੰਟਿਆਂ ਦੇ ਵਿੱਚ ਆਏ ਨੇ। 587 ਡੈਥ ਹੋਈਆਂ ਨੇ। 24,315 ਡੈਥ ਜਿਹੜੀਆਂ ਦੀ ਉਹ ਹੋ ਚੁੱਕੀਆਂ ਹੋਈਆਂ ਨੇ। ਮਹਾਰਾਸ਼ਟਰ ਦੇ ਵਿੱਚ ਫਿਰ ਸਭ ਤੋਂ ਵੱਧ, ਤਾਮਿਲਨਾਡੂ ਦੂਸਰੇ ਨੰਬਰ ਤੇ। ਦਿੱਲੀ ਦੇ ਵਿੱਚ ਜਿਹੜੀ ਦੀ ਤਸੱਲੀ ਵਾਲੀ ਗੱਲ ਹੈ ਕਿ ਲਗਾਤਾਰ ਪਿਛਲੇ 2 ਦਿਨ ਤੋਂ ਹੁਣ ਜਿਹੜੀ ਇਹ ਗਿਣਤੀ ਆ ਕੁਝ ਜਿਹੜੀ ਦੀ ਉਹ ਘਟੀ ਆ। ਜਿਹੜੇ ਨਵੇਂ ਕੇਸਾਂ ਦੀ, ਮੌਤਾਂ ਦੀ ਗਿਣਤੀ ਵੀ ਜਿਹੜੀ ਆ ਜੀ ਉਹ ਘਟੀ ਹੈ। ਸ਼ਾਇਦ ਕਿਤੇ ਨਾ ਕਿਤੇ ਪਲਾਜ਼ਮਾ ਥੈਰੇਪੀ ਜਿਹੜੀ ਆ ਜੀ ਉਹ ਵਰਕ ਉੱਤੇ ਕਰ ਰਹੀ ਹੈ। ਜਿੱਥੋਂ ਤੱਕ ਪੰਜਾਬ ਦੀ ਜਿਹੜੀ ਗੱਲ ਆ ਜੀ, ਪੰਜਾਬ ਦੇ ਵਿੱਚ ਰਿਕਾਰਡ 9 ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ। ਸਭ ਤੋਂ ਜ਼ਿਆਦਾ ਨੇ ਹੁਣ ਤੱਕ ਜਦੋਂ ਤੋਂ ਕਰੋਨਾ ਵਾਇਰਸ ਜਿਹੜਾ ਦੀ ਉਹ ਚੱਲ ਰਿਹਾ। ਮਰਨ ਵਾਲਿਆਂ ਦੀ ਗਿਣਤੀ ਦਾ ਜਿਹੜਾ ਅੰਕੜਾ ਜੀ ਉਹ 213 ਤੱਕ ਪਹੁੰਚ ਚੁੱਕਿਆ ਹੋਇਆ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਅੰਮ੍ਰਿਤਸਰ 'ਚ 1, ਫਾਜ਼ਿਲਕਾ 'ਚ 1, ਮੋਹਾਲੀ 'ਚ 2, ਲੁਧਿਆਣੇ 'ਚ 3, ਸੰਗਰੂਰ ਦੇ ਵਿੱਚ 2 ਮੌਤਾਂ ਜਿਹੜੀਆਂ ਜੀ ਉਹ ਹੋਈਆਂ ਨੇ। ਜਿੱਥੋਂ ਤੱਕ ਜਿਹੜੀ ਇਹਦੇ ਪੀੜਤ ਨੇ ਜੀ, ਉਹਦੇ ਵਿੱਚ ਹੁਣ ਜਿਹੜਾ ਇੱਕ ਕੈਬਨਿਟ ਮੰਤਰੀ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹ ਵੀ ਜਿਹੜਾ ਦੀ ਆਏ ਨੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੁਝ ਮੀਟਿੰਗਸ ਪਿਛਲੇ ਦਿਨੀ ਜਿਹੜੀਆਂ ਦੀ ਉਹ ਕੀਤੀਆਂ ਸੀਗੀਆਂ ਆਪਣੇ ਵਿਭਾਗ ਦੇ ਵਿੱਚ, ਜਿਹਦੇ 'ਚ ਵਿਪਲ ਉਜਵਲ ਤੇ ਉਹਦੀ ਪਤਨੀ ਜਿਹੜੀ IAS ਆਫਿਸਰ ਆ, ਇਹ ਦੋਨੋਂ ਪੋਜ਼ਿਟਿਵ ਨੇ। ਉਹਨਾਂ ਦੇ ਨਾਲ ਘੰਟਿਆਂ ਬੱਧੀ ਇਹਦੀਆਂ ਮੀਟਿੰਗਸ ਹੋਈਆਂ ਨੇ, ਜਿੱਥੋਂ ਲਾਗ ਜਿਹੜੀ ਹੈ ਜੀ ਉਹਨੂੰ ਲੱਗੀ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੂੰ ਵੀ। ਜਿੱਥੋਂ ਤੱਕ ਗੱਲ ਹੈ ਜੀ ਚੇਂਜਸ ਦੀ, ਤੇ ਉਹ ਜਿਹੜੀਆਂ ਚੇਂਜਸ ਨੇ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਪਾਬੰਦੀਆਂ ਦੇ, ਉਹ ਨਿੱਤ ਨਵੀਂ ਚੇਂਜਸ ਜਿਹੜੀ ਜੀ ਉਹ ਆ ਰਹੀ ਆ। ਹੁਣ ਇਹ ਕਿਹਾ ਗਿਆ ਕਿ ਜੇ ਕੋਈ 72 ਘੰਟੇ ਦੇ ਵਾਸਤੇ ਆਉਂਦਾ ਇੱਥੇ ਪੰਜਾਬ ਦੇ ਵਿੱਚ, ਤੇ ਉਹਨੂੰ ਕੁਆਰੰਟਾਈਨ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਐਸੇ ਹਾਲਾਤ ਨੇ ਕਿ ਸਵੇਰੇ ਕੁਛ, ਦੁਪਹਿਰੇ ਕੁਛ, ਸ਼ਾਮ ਨੂੰ ਕੁਛ, ਜਿਵੇਂ ਪਤਾ ਹੀ ਨਹੀਂ ਜਿਹੜਾ ਜੀ ਉਹ ਲੱਗ ਰਿਹਾ। ਲੋਕੀ ਮਜ਼ਾਕ ਬਣਾ ਰਹੇ ਆ ਕਿ ਜੀ ਵਿਆਹਾਂ ਦੇ ਵਿੱਚ 30 ਬੰਦੇ ਕਰਤੇ ਤੇ ਬੱਸਾਂ 'ਚ ਵਿੱਚ 52 ਜਿਹੜੇ ਜੀ ਉਹ ਬਹਿ ਸਕਦੇ ਆ। ਔਰ ਲੋਕ ਕਹਿੰਦੇ ਮੈਰਿਜ ਪੈਲੇਸ ਕਦੋਂ ਨਹੀਂ ਕਰਨਾ, ਬੱਸ ਕਰ ਲਓ, ਬੱਸ ਵਿੱਚ ਵਿਆਹ ਕਰ ਲਓ, ਨਾਲੇ 52 ਬੰਦੇ ਉਹਦੇ 'ਚ ਆ ਜਾਣਗੇ। ਔਰ ਜਿਹੜੀ ਕੰਡੀਸ਼ਨ ਉਹੀ ਹੋਊਗੀ। ਮਤਲਬ ਕਿ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਕਰਨਾ ਕੀ ਨਹੀਂ ਕਰਨਾ। ਉਹ ਸਵੇਰੇ ਦੁਪਹਿਰੇ ਸ਼ਾਮ ਡਿਫਰੈਂਟ ਟਾਈਪ ਦੀਆਂ ਚੱਲੀ ਜਾ ਰਹੇ ਜੀ। ਬੜਾ ਕੁਛ ਹੋ ਰਿਹਾ ਹੈ ਜੀ। ਤੇ ਅੱਗੇ ਸਿਰਸਾ ਡੇਰੇ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਆਮੋ ਸਾਹਮਣੇ ਹੋਏ ਆ। ਜਿਹੜੇ ਆਪਣੇ ਡੇਰਾ ਸਿਰਸਾ ਵਾਲੇ ਆ, ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਪਹਿਲਾਂ, ਤੇ ਇੱਕ ਜਿਹੜੀ ਡੇਰੇ ਦੀ BDC ਜੋ ਕੁਛ ਉਹਨੇ ਬੋਲਿਆ, ਉਹਨੇ ਇਸ ਵੇਲੇ ਜਿਹੜਾ ਦੀ ਇੱਕ ਭੁਚਾਲ ਪਾਇਆ। ਉਹਨੇ ਉਹਦੇ ਤੇ ਜਿਹੜੇ ਅਕਾਲੀ ਦਲ ਉਹ ਜਵਾਬ ਇਸ ਕੰਮ ਦੇ ਉੱਤੇ ਦੇਣਾ ਉਹ ਔਖਾ ਹੋਇਆ ਪਿਆ। ਹਾਲਾਂਕਿ ਜਿਹੜਾ ਅਕਾਲੀ ਆਗੂ ਨੇ ਬਲਵਿੰਦਰ ਸਿੰਘ ਭੁੱਲਰ ਤੇ ਉਹਨਾਂ ਨੇ ਕੁਛ ਆ ਕੇ ਜਵਾਬ ਜ਼ਰੂਰ ਜਿਹੜੇ ਦਿੱਤੇ ਆ। ਤੇ ਇਸ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਮੇਰੇ ਤੱਕ ਕੁਛ ਬੋਲੇ, ਹਰਸਿਮਰਤ ਕੌਰ ਬਾਦਲ ਸੀ ਬੋਲ ਰਹੀ, ਬਿਕਰਮ ਸਿੰਘ ਮਜੀਠੀਆ, ਜਿਹੜੇ
ਨੇ ਇਹੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਨੇ, ਉਹ ਇਸ ਮਾਮਲੇ ਵਿੱਚ ਸਾਹਮਣੇ ਨਹੀਂ ਆ ਰਹੇ। ਡੇਰੇ ਵਾਲਿਆਂ ਨੇ ਗੱਲ ਕਹੀ ਸੀ ਕਿ 2017 ਦੇ ਵਿੱਚ ਅਕਾਲੀ ਦਲ ਬਾਦਲ ਨੇ ਸਪੋਰਟ ਮੰਗੀ, ਜਿਹਦੇ ਕਰਕੇ ਅਸੀਂ ਉਹਨੂੰ ਸਪੋਰਟ ਦੀ, ਤੇ ਉਹ ਸਾਨੂੰ ਹੁਣ ਜਿਹੜਾ ਉਹ ਭੁਗਤਣਾ ਪੈ ਰਿਹਾ। ਤੇ ਇਹ ਜਿਹੜੀ ਇੱਕ ਵੀਰਪਾਲ ਕੌਰ ਸੀ, ਉਹਨੇ ਇਹ ਗੱਲ ਜਿਹੜੀ ਦੀ ਆਖੀ ਸੀ ਵੀ ਜਿਹੜੀ ਪੁਸ਼ਾਕ ਪਾਈ ਸੀ ਜਦੋਂ ਇਹਨੇ ਜਾਮੇ ਇੰਸਾਂ ਪਿਆ, ਤੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਭੇਜੀ ਸੀ। ਹਾਲਾਂਕਿ ਜਿਹੜੇ ਸਾਬਕਾ DGP ਸ਼ਸ਼ੀਕਾਂਤ ਦਾ ਉਹਨੇ ਨਾਂ ਲਿਆ ਸੀ, ਉਹਨਾਂ ਨੇ ਕਿਹਾ ਸੀਗਾ, ਸ਼ਸ਼ੀਕਾਂਤ ਹੋਰੀ ਆਪਣੀ ਗੱਲ ਤੋਂ ਮੁੱਕਰ ਗਏ ਆ। ਮੈਨੂੰ ਯਾਦ ਹੈ ਉਦੋਂ ਸ਼ਸ਼ੀਕਾਂਤ ਹੋਰਾਂ ਨੇ ਇਹ ਜਿਹੜੀ ਗੱਲ ਆ ਇੱਕ ਚੈਨਲ ਦੇ ਉੱਤੇ ਡਿਬੇਟ ਦੇ ਵਿੱਚ ਪਾਰਟੀਸਪੇਟ ਕਰਦਿਆਂ ਆਖੀ। ਉਦੋਂ ਇਹ ਖਬਰਾਂ ਵਾਹਵਾ ਜਿਹੜਾ ਜੀ ਉਹ ਚਰਚਿਤ ਹੋਈਆਂ ਸੀ। ਉਹ ਕਹਿੰਦੇ ਕਿ ਉਹ ਲਿਆਓ ਪ੍ਰੂਫ ਜਿਹੜਾ ਜੀ ਉਹ ਕਿੱਥੇ YouTube ਤੇ। ਹੁਣ ਪ੍ਰੋਬਲਮ ਇਹ ਆ ਕਿ ਕਿਹੜੀ ਤਰੀਕ ਨੂੰ ਕਹੀ ਸੀ, ਕਦੋਂ ਜਿਹੜਾ ਜੀ ਉਹ ਕਹੀ ਸੀ, ਕਿਸੇ ਨੇ ਸੰਭਾਲੀ ਨਹੀਂ ਉਹ ਚੀਜ਼ ਨੂੰ। ਆਖੀ ਆ ਉਹਨਾਂ ਨੇ, ਇਹਨਾਂ ਮੈਨੂੰ ਵੀ ਚੰਗੀ ਤਰ੍ਹਾਂ ਯਾਦ ਆ। ਪਰ ਅੱਜ ਉਹ ਸਾਬਕਾ DGP ਜਿਹੜੇ ਜੀ ਆਪਣੀ ਗੱਲ ਤੋਂ ਮੁੱਕਰ ਗਏ, ਕਹਿੰਦੇ ਮੈਂ ਤਾਂ ਕਿਤੇ ਕਿਹਾ ਹੀ ਨਹੀਂ ਵੀ ਇਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀਗੀ ਪੁਸ਼ਾਕ। ਪਰ ਚਰਚਾ ਇਹ ਵੀ ਚੱਲੀ ਜਾਂਦਾ ਵੀ ਸ਼ਾਇਦ ਇਹ ਜਲੰਧਰੋਂ ਕਿਸੇ ਟੇਲਰ ਨੇ ਜਿਹੜੀ ਜੀ ਉਹ ਭੇਜੀ ਹੋ ਸਕਦੀ ਆ। ਕਾਂਗਰਸ ਜਿਹੜੀ ਆ ਉਹ ਇਹ ਗੱਲ ਕਹਿੰਦੀ ਹੈ, ਕਾਂਗਰਸ ਦੇ ਪ੍ਰਧਾਨ, ਕਿ ਜਿਹੜੇ ਡੇਰੇ ਵਾਲਿਆਂ ਦੇ ਖੁਲਾਸੇ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਜੀ ਇਹਦਾ ਨੋਟਿਸ ਲੈਣਾ ਚਾਹੀਦਾ, ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਦੇ ਵਿੱਚੋਂ ਛੇਕਣਾ ਜਿਹੜਾ ਜੀ ਉਹ ਚਾਹੀਦਾ। ਜਿਹੜੇ ਹੈਗੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਉਹਨਾਂ ਨੇ ਇਹ ਕਿਹਾ ਕਿ ਪੰਥਕ ਜਥੇਬੰਦੀਆਂ ਜਿਹੜੀਆਂ ਇਸ ਚੀਜ਼ ਦਾ ਨੋਟਿਸ ਲੈਣ। ਜਦੋਂ ਕਿ ਜਿਹੜੇ ਅਕਾਲੀ ਆਗੂ ਨੇ, ਅਕਾਲੀ ਦਲ ਬਾਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਚੰਦੂ ਮਾਜਰਾ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਲਾਏ ਜਿਹੜੇ ਦੋਸ਼ ਨੇ ਉਹ ਕਾਂਗਰਸ ਸਰਕਾਰ ਦੀਆਂ ਜਿਹੜੀ ਫੇਲ ਹੋਈ ਆ ਉਹਨੂੰ ਲੁਕਾਉਣ ਦੇ ਵਾਸਤੇ ਉਹ ਇੱਕ ਚਾਲ ਖੇਡ ਰਹੇ ਆ। ਇਹ ਕਿਹਾ ਕਿ ਅਕਾਲੀ ਆਗੂ ਜਿਹੜੇ ਨੇ ਉਹ ਡੇਰੇ ਨੂੰ, ਜਿਹੜੇ ਕਾਂਗਰਸੀ ਨੇ ਉਹ ਡੇਰੇ ਨੂੰ ਮੋਹਰਾ ਬਣਾ ਕੇ ਅਕਾਲੀਆਂ ਨੂੰ ਬਦਨਾਮ ਕਰਨ ਦੀ ਨੀਤੀ ਦੇ ਉੱਤੇ ਜਿਹੜਾ ਜੀ ਉਹ ਚੱਲ ਰਹੇ ਆ। ਜਿਹੜੀ ਗੱਲ ਉਹ ਕਹਿੰਦੇ ਹੁੰਦੇ ਆ ਕਿ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਵਾਲੀ ਜਿਹੜੀ ਕਾਂਗਰਸ ਆ, ਉਹਨੂੰ ਜਿਹੜਾ ਜੀ ਕੀ ਪਤਾ ਕਿ ਪੰਥਕ ਜਿਹੜੀ ਆ ਉਹ ਰਾਜਨੀਤੀ ਕੀ ਹੁੰਦੀ ਹੈ। ਸੋ ਇਹ ਜਿਹੜਾ ਮਾਮਲਾ ਜਿਹੜਾ ਕਿ SIT ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਤੋਂ ਬਾਅਦ ਭਖਿਆ ਸੀ, ਇਹ ਅਜੇ ਠੰਡਾ ਸ਼ਾਇਦ ਜਿਹੜਾ ਜੀ ਉਹ ਨਾ ਹੋਵੇ, ਕਿਉਂਕਿ ਰੋਜ਼ ਕੁਛ ਨਾ ਕੁਛ ਇਹਦੇ ਵਿੱਚ ਨਵਾਂ ਜਿਹੜਾ ਜੀ ਉਹ ਆ ਰਿਹਾ। ਔਰ ਸਿਆਸਤ ਜਿਹੜੀ ਆ ਜੀ ਉਹ ਐਸੀ ਆ ਕਿ ਸੱਚੀ ਪੁੱਛੋ ਤਾਂ ਇਹ ਲੋਕ ਜਿਹੜੇ ਨੇ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਨਾਂ ਦੇ ਉੱਤੇ ਤਮਾਸ਼ਾ ਕਰਦੇ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਜੀ ਅਕਾਲ ਤਖਤ ਦੇ ਜਥੇਦਾਰ ਦੀ। ਉਸ ਦਾ ਬਿਆਨ ਹੈ ਕਿ ਘੱਟ ਗਿਣਤੀਆਂ ਨੂੰ ਖਤਰਾ ਹੈ। ਦੇਖੋ, ਜਥੇਦਾਰ ਸਾਹਿਬ ਦਾ ਇਹ ਜਿਹੜਾ ਬਿਆਨ ਹੈ ਉਹ ਰਾਜਨੀਤਿਕ ਪੁਆਇੰਟ ਆਫ ਵਿਊ ਤੋਂ ਜੇ ਦੇਖਿਆ ਜਾਵੇ ਤਾਂ ਉਹ ਜ਼ਿਆਦਾ ਜਿਹੜਾ ਜੀ ਉਹ ਲੱਗਦਾ ਹੈ ਕਿ ਹਾਂ ਉੱਥੋਂ ਇਹ ਦਿੱਤਾ ਗਿਆ ਹੋ ਸਕਦਾ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਅੰਡਰ ਹੈ। ਇਹ ਤਾਂ ਕੋਈ ਲੁਕ ਛੁਪ ਕਿਸੇ ਕੋਲੇ ਨਹੀਂ ਹੈਗਾ ਜੀ। ਹੁਣ ਸਵਾਲ ਇਹ ਆ ਕਿ ਅਕਾਲ ਤਖਤ ਦੇ ਜਥੇਦਾਰ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੰਦੇ ਆ? ਜਦੋਂ ਜੂਨ ਦਾ ਚੱਲ ਰਿਹਾ ਸੀਗਾ ਜੀ ਘੱਲੂਘਾਰਾ ਹਫ਼ਤਾ, ਤੇ ਉਦੋਂ ਉਹਨਾਂ ਨੇ ਇਹ ਬਿਆਨ ਦੇ ਕੇ ਜਿਹੜਾ ਜੀ ਬਹੁਤਿਆਂ ਨੂੰ ਸਖਤੇ 'ਚ ਪਾ ਦਿੱਤਾ ਸੀਗਾ ਖਾਲਿਸਤਾਨ ਦੇ ਸੰਬੰਧ ਦੇ ਵਿੱਚ। ਉਦੋਂ ਵੀ ਉਸ ਬਿਆਨ ਨੂੰ ਜਿਹੜਾ ਸੀਗਾ ਜੀ ਉਹ ਜੋੜਿਆ ਗਿਆ ਸੀਗਾ ਸਿਆਸਤ ਦੇ ਨਾਲ। ਇਹ ਬਿਆਨ ਵੀ ਸਿਆਸਤ ਦੇ ਨਾਲ ਜੁੜਦਾ ਜੀ। ਕਿਉਂ ਜੁੜਦਾ ਉਹ ਤੁਹਾਨੂੰ ਮੈਂ ਦੱਸਦਾ ਜੀ। ਜਿਹੜੇ ਜਥੇਦਾਰ ਨੇ ਉਹਨੇ ਇਹ ਕਹੀ ਹੈ ਗੱਲ ਕਿ ਦੇਸ਼ ਦੇ ਅੰਦਰ ਘੱਟ ਗਿਣਤੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਇਹਦੀ ਸ਼ੁਰੂਆਤ ਕਹਿੰਦੇ ਮੁਸਲਮਾਨਾਂ ਤੋਂ ਹੋ ਚੁੱਕੀ ਹੈ, ਦਲਿਤਾਂ ਤੇ ਸਿੱਖਾਂ ਦੇ ਨਾਲ ਵੀ ਇਹੀ ਕੁਝ ਹੋ ਰਿਹਾ। ਉਹ ਕਹਿੰਦੇ ਸਾਡੇ ਧਾਰਮਿਕ ਸਥਾਨ ਖਤਰੇ 'ਚ ਨੇ, ਇੱਕ ਦੋ ਧਾਰਮਿਕ ਸਥਾਨ ਢਾਹ ਦਿੱਤੇ ਗਏ ਆ, ਤੇ ਇਹ ਸਭ ਕੁਝ ਧਾਰਮਿਕ ਕੱਟੜਤਾ ਕਰਕੇ ਜਿਹੜਾ ਜੀ ਹੋ ਰਿਹਾ। ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਉਹ ਇਹ ਕਹਿੰਦੇ ਆ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸੰਸਥਾਵਾਂ ਦੇ ਅੰਦਰ ਤੇ ਬਾਹਰ ਬਹਿ ਕੇ ਖਤਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਵੀ ਕਿਹਾ ਕਿ ਅੰਦਰ ਬੈਠੀਆਂ ਕਾਲੀਆਂ ਭੇਡਾਂ ਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ਦੇ ਵਿਚਾਲੇ ਮਿਲੀ ਭੁਗਤ ਦਾ ਸ਼ੱਕ ਹੈ। ਇਹ ਗੋਲ ਮੋਲ ਗੱਲਾਂ ਸੀ। ਕਾਲੀਆਂ ਭੇਡਾਂ ਕੌਣ ਨੇ ਅੰਦਰ ਬੈਠੀਆਂ? ਜਥੇਦਾਰ ਸਾਹਿਬ ਨੂੰ ਇਹ ਵੀ ਗੱਲ ਜਿਹੜੀ ਸਾਹਮਣੇ ਲਿਆਉਣੀ ਚਾਹੀਦੀ ਸੀ। ਬਾਹਰ ਕੌਣ ਬੈਠਾ ਜੀ? ਇੱਕ ਮੁਲਕ ਦਾ ਇੱਕ ਰਾਸ਼ਟਰਪਤੀ ਮਾੜਾ ਜੀ। ਇਹ ਤਾਂ ਉਹੋ ਜਿਹੀ ਗੱਲ ਹੈ। ਹੁਣ ਕਿਹੜਾ ਮੁਲਕ ਹੈ, ਕਿਹੜਾ ਰਾਸ਼ਟਰਪਤੀ ਹੈ, ਇਹ ਉਹ ਕਹਿਣ ਦੇ ਵਾਸਤੇ ਤਿਆਰ ਨਹੀਂ। ਅਸਪਸ਼ਟਤਾ ਜਿਹੜੀ ਹੈ ਜੀ ਉਹ ਬਿਆਨ ਦੇ ਵਿੱਚ ਬਿਲਕੁਲ ਜਿਹੜੀ ਉਹ ਦਿਸ ਰਹੀ ਹੈ। ਇਹ ਵੀ ਕਹਿੰਦੇ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣ ਦੀ ਲੋੜ ਹੈ। ਕਿਹੜੀਆਂ ਧਾਰਮਿਕ ਸੰਸਥਾਵਾਂ, ਉਹਨਾਂ ਦੀ ਭਰੋਸੇਯੋਗਤਾ ਨੂੰ ਕਿਹੜਾ ਖੋਰਾ ਲੱਗਿਆ, ਇਹ ਨਹੀਂ ਜਿਹੜਾ ਜੀ ਉਹ ਦੱਸ ਰਹੇ। ਹਾਂ,
ਇੱਕ ਗੱਲ ਜਿਹੜੀ ਉਹ ਹੋਰ ਕਹਿ ਰਹੇ ਆ ਕਿ ਜਿਹੜਾ ਸੋਸ਼ਲ ਮੀਡੀਆ ਇਹ ਇੱਕ ਘਾਤਕ ਬਿਮਾਰੀ ਹੈ ਔਰ ਜਿਹਨੇ ਦੇਸ਼ ਦੀ ਜਵਾਨੀ ਜਿਹੜੀ ਹੈ ਜੀ ਉਹ ਬਰਬਾਦੀ ਦੇ ਵੱਲ ਜਾ ਰਹੀ ਹੈ। ਸ਼ਾਇਦ ਸੋਸ਼ਲ ਮੀਡੀਆ ਦੇ ਉੱਤੇ ਉਹ ਇਸ ਕਰਕੇ ਜਿਹੜਾ ਜੀ ਕਿੰਤੂ ਪਰੰਤੂ ਕਰ ਰਹੇ ਆ ਕਿ ਜਿਹੜੇ ਘਪਲੇ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਸੋਸ਼ਲ ਮੀਡੀਆ ਦੇ ਕਰਕੇ ਜਿਹੜਾ ਜੀ ਉਹ ਸਾਹਮਣੇ ਆਏ ਲੋਕਾਂ ਦੀ। ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਸੀਗਾ ਜਿਹੜਾ ਚਾਹੇ ਉਹ ਸਬਜ਼ੀ ਘੁਟਾਲਾ, ਚਾਹੇ ਉਹ ਮੁਕਤਸਰ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਜੀ ਉੱਥੋਂ ਵਾਲਾ ਘੁਟਾਲਾ, ਜੋ ਕੁਛ ਵੀ ਇਹ ਸੋਸ਼ਲ ਮੀਡੀਆ ਦੇ ਕਰਕੇ ਆ ਰਿਹਾ। ਹੁਣ ਇਹਨਾਂ ਨੂੰ ਤਕਲੀਫ ਜਿਹੜੀ ਜੀ ਉਹ ਸੋਸ਼ਲ ਮੀਡੀਆ ਤੋਂ ਹੋ ਰਹੀ। ਅੱਛਾ, ਇਹ ਸਿਆਸੀ ਬਿਆਨ ਕਿਉਂ ਜਿਹੜਾ ਜੀ ਉਹਨਾਂ ਦਾ ਸਾਹਮਣੇ ਆਇਆ? ਉਹਨਾਂ ਨੂੰ ਹੁਣ ਦੱਸਿਆ ਕਿ ਘੱਟ ਗਿਣਤੀਆਂ ਨੂੰ ਜਿਹੜਾ ਖਤਰਾ ਜੀ ਬਿਨਾਂ ਕਿਸੇ ਸ਼ੱਕ ਦੇ ਇਹ ਤਾਂ ਸਾਰਾ ਕੁਝ ਪਿਛਲੇ 6 ਸਾਲਾਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਧਾਰਮਿਕ ਸਥਾਨ ਜਿਹੜੇ ਢਾਉਣ ਦੀ ਗੱਲ ਕਰਦੇ ਉਹ ਅੱਜ ਢਾਏ ਨੇ ਜਾਂ ਹਫ਼ਤਾ ਪਹਿਲਾਂ ਢਾਏ ਨੇ, ਉਹਨਾਂ ਦੇ ਉੱਤੇ ਸਮੇਂ ਸਿਰ ਇਹਨਾਂ ਨੇ ਕੋਈ ਸਟੈਂਡ ਜਿਹੜਾ ਜੀ ਉਹ ਨਹੀਂ ਲਿਆ। ਅੱਜ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਹੱਥ ਪਿਛਾਂਹ ਖਿੱਚ ਰਹੀ ਆ, ਇਹ ਲਗਭਗ ਤੈਅ ਲੱਗ ਰਿਹਾ ਕਿ ਦੂਸਰਾ ਜਿਹੜਾ ਜੀ ਬਾਦਲ ਦਲ ਜਿਹੜਾ ਜੀ ਉਹਨੂੰ ਖਤਰਾ ਖੜਾ ਹੋ ਰਿਹਾ ਢੀਂਡਸਾ ਤੋਂ, ਔਰ ਢੀਂਡਸਾ ਤੋਂ ਜਿਹੜਾ ਖਤਰਾ ਖੜਾ ਹੋ ਰਿਹਾ ਉਹਨਾਂ ਨੂੰ ਆਪਣੀ ਸਿਆਸੀ ਜ਼ਮੀਨ ਜਿਹੜੀ ਖੁੱਸਦੀ ਨਜ਼ਰ ਆ ਰਹੀ ਆ। ਉਹ ਭਾਰਤੀ ਜਨਤਾ ਪਾਰਟੀ ਨੂੰ ਜਥੇਦਾਰ ਦੇ ਰਾਹੀਂ ਇਹ ਜਿਹੜਾ ਦੀ ਅਹਿਸਾਸ ਕਰਾਉਣਾ ਚਾਹੁੰਦੇ ਆ ਵੀ ਸਾਡੇ ਕੋਲੇ ਇੱਕ ਆ ਵੀ ਚੀਜ਼ ਪਈ ਆ ਜਿਹੜੀ ਜਿੱਥੋਂ ਅਸੀਂ ਫਿਰ ਜਿਹੜਾ ਦੀ ਅਟੈਕ ਕਰ ਸਕਦੇ ਹਾਂ, ਜਿਹਨੂੰ ਪੂਰੀ ਦੁਨੀਆ ਦੇ ਵਿੱਚ ਬੈਠੇ ਜਿਹੜੇ ਜੀ ਉਹ ਸਿੱਖ ਸੁਣਨਗੇ। ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹਨਾਂ ਨੂੰ ਜਿਹੜਾ ਜੀ ਉਹ ਕਰ ਦਿਆਂਗੇ। ਮੇਨ ਮਕਸਦ ਇਸ ਬਿਆਨ ਦਾ ਜਿਹੜਾ ਜੀ ਉਹ ਆ ਜੀ ਇਹਨੇ ਪਾਲਨੋਂ ਖੁੰਝੀ ਡੂਮਣੀ ਉਹ ਜਿਹੜੀ ਗੱਲ ਆ ਜੀ ਜਦੋਂ ਜਿਹੜੀ ਚੀਜ਼ ਦੀ ਲੋੜ ਹੁੰਦੀ ਉਸ ਟਾਈਮ ਉਹਦੇ ਵਾਸਤੇ ਨਹੀਂ ਬੋਲਿਆ ਜਾਂਦਾ ਕਿਉਂਕਿ ਬੋਲਣ ਨਹੀਂ ਦਿੱਤਾ ਜਾਂਦਾ, ਤੇ ਜਦੋਂ ਬੋਲਣ ਦੇ ਵਾਸਤੇ ਕਿਹਾ ਜਾਂਦਾ ਉਹਦਾ ਮਤਲਬ ਕੋਈ ਹੋਰ ਨਿਕਲਦਾ। ਜੀ ਜੀ ਬਿਲਕੁਲ, ਹੁਣ ਤੇ ਸਾਹਮਣੇ ਦਿਸਦਾ ਸਾਰਿਆਂ ਨੂੰ। ਤੇ ਅੱਗੇ ਢੀਂਡਸਾ ਗਰੁੱਪ ਦੀ ਜੇ ਗੱਲ ਕਰੀਏ, ਉਸਨੇ ਵੀ ਕਿਹਾ ਕਿ ਭਾਈ ਰਣਜੀਤ ਸਿੰਘ ਦੇ ਨਾਲ ਮਿਲ ਕੇ ਉਹ SGPC ਦੀਆਂ ਚੋਣਾਂ ਲੜਨਗੇ। ਦੇਖੋ ਜੀ ਕਿਉਂਕਿ ਭਾਈ ਰਣਜੀਤ ਸਿੰਘ ਹੋਰੀ ਲੰਮੇ ਸਮੇਂ ਤੋਂ ਲੱਗੇ ਹੋਏ ਆ ਜੀ, ਲਗਭਗ 2 ਸਾਲ ਤੋਂ ਤਾਂ ਉਹ ਕੰਟੀਨਿਊਸ ਜਿਹੜੇ ਆ ਲੱਗੇ ਹੋਏ ਆ ਪਿੰਡਾਂ ਥਾਵਾਂ ਦੇ ਉੱਤੇ ਕਸਬਿਆਂ ਦੇ ਉੱਤੇ ਜਾ ਕੇ ਉਹ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ। ਔਰ ਜੇ ਦੇਖਿਆ ਜਾਵੇ ਤਾਂ ਜਿਹੜੇ ਲੋਕ ਬਹੁਤ ਸਪਸ਼ਟਤਾ ਦੀ ਮੈਂ ਗੱਲ ਕੀਤੀ, ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜੇ ਲੋਕ ਬੋਲਦੇ ਆ ਉਹਨਾਂ ਦੇ ਵਿੱਚੋਂ ਭਾਈ ਰਣਜੀਤ ਹੋਰੀ ਇੱਕ ਹੈਗੇ ਨੇ ਜੀ, ਜਿਹੜੀ ਬਿਲਕੁਲ ਕਲੀਅਰ ਗੱਲ ਦੱਸਦੇ ਫਲਾਂ ਪਰਿਵਾਰ ਉਹਨੇ ਆਹ ਹੇਰਾਫੇਰੀ ਜਿਹੜੀ ਜੀ ਉਹ ਕੀਤੀ। ਉਹ ਨਹੀਂ ਕਹਿੰਦੇ ਇੱਕ ਪਰਿਵਾਰ ਜਿਹੜਾ ਜੀ ਉਹਨੇ ਕੋਈ ਹੇਰਾਫੇਰੀ ਕੀਤੀ ਹੈ ਨਾ, ਉਹ ਹੇਰਾਫੇਰੀ ਵੀ ਦੱਸਦੇ ਆ ਤੇ ਪਰਿਵਾਰ ਕਿਹੜਾ ਇਹ ਵੀ ਦੱਸਦੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਹੁਣ ਜਿਹੜੀ ਜੀ ਇਹ ਗੱਲ ਕਹੀ ਆ ਕਿ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਤੇ ਸਾਬਕਾ ਸਪੀਕਰ ਰਵਿੰਦਰ ਸਿੰਘ ਦੁੰਮਣਾ ਦੇ ਨਾਲ ਮਿਲ ਕੇ SGPC ਚੋਣਾਂ ਜਿਹੜੀਆਂ ਉਹ ਲੜੀਆਂ ਜਾਣਗੀਆਂ। ਔਰ ਇਹ ਕਿਹਾ ਕਿ ਉੱਥੋਂ ਬਾਦਲ ਪਰਿਵਾਰ ਦਾ ਜਿਹੜਾ ਕਬਜ਼ਾ ਹੈ ਉਹਨੂੰ ਉੱਥੋਂ ਤੋੜਿਆ ਜਿਹੜਾ ਜਾਊਗਾ। ਵੈਸੇ ਇੱਕ ਪੱਖੋਂ ਜਿਹੜੀ ਦੀ ਥੋੜੀ ਜਿਹੀ ਇਹ ਚੰਗੀ ਗੱਲ ਹੈ। ਕੱਲ ਵੀ ਜਿਹੜੀ ਗੱਲ ਚੱਲਦੀ ਸੀਗੀ ਕਿ ਜਿਹੜਾ ਗੈਰ ਸਿਆਸੀ ਬੰਦਾ ਉਹ ਆਉਣਾ ਚਾਹੀਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ, ਜੇ ਇਹਦੇ ਵਿੱਚ ਕੋਈ ਚੇਂਜਸ ਲਿਆਉਣੀ ਹੈ ਜਾਂ ਇਹਨੂੰ ਬਚਾਉਣਾ। ਸ਼੍ਰੋਮਣੀ ਕਮੇਟੀ ਕਿਤੇ ਵੀ ਗਲਤ ਨਹੀਂ ਗੀ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਘਾਲਣਾਵਾਂ ਦੇ ਨਾਲ ਜਿਹੜੀ ਹੈ ਜੀ ਉਹ ਬਣੀ ਆ। ਇਹਨੂੰ ਡੋਬ ਦਿੱਤਾ ਗਿਆ ਇੱਕ ਕਿਸਮ ਦੇ ਨਾਲ, ਇਹਨੂੰ ਬਚਾਉਣਾ ਇਸ ਵੇਲੇ ਜਿਹੜਾ ਜੀ ਉਹ ਜ਼ਰੂਰੀ ਹੈ ਤੇ ਕੋਈ ਗੈਰ ਸਿਆਸੀ ਬੰਦਾ ਇਹਨੂੰ ਬਚਾ ਸਕਦਾ। ਇੱਦਾਂ ਦੀ ਗੱਲ ਨਹੀਂ ਹੈ ਕਿ ਇਹ ਬਚ ਨਹੀਂ ਸਕਦੀ। ਜੇ ਇਹ ਗੱਠਜੋੜ ਕਿਤੇ ਨਾ ਕਿਤੇ ਹੁੰਦਾ ਤੇ ਇਹ ਗੱਠਜੋੜ ਸਟਰੋਂਗ ਵੀ ਜਿਹੜਾ ਉਹ ਹੋ ਸਕਦਾ ਹੈ। ਉਧਰ ਜਿਹੜਾ ਭਾਈ ਰਣਜੀਤ ਸਿੰਘ ਹੋਰਾਂ ਦੇ ਤੋਂ ਬਾਅਦ ਜਿਹੜਾ ਸੁਖਦੇਵ ਸਿੰਘ ਢੀਂਡਸਾ ਦਾ ਜਿਹੜਾ ਧੜਾ ਹੈ ਉਹ ਜ਼ਰੂਰ ਜਿਹੜਾ ਵੀ ਸਟਰੋਂਗ ਹੁੰਦਾ ਜਾ ਰਿਹਾ ਇਸ ਵੇਲੇ, ਕਿਉਂਕਿ ਅਕਾਲੀ ਦਲ 19 ਵੀ ਜਿਹੜਾ ਦੀ ਉਹ ਪਹਿਲਾਂ ਹੀ ਉਹ ਸਮਰਥਨ ਜਿਹੜਾ ਦੀ ਉਹ ਕਰ ਚੁੱਕਾ ਤੇ ਹੁਣ ਜਿਹੜਾ ਇੱਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜਾ ਇਹ ਨਵਾਂ ਬਣਿਆ ਜੀ ਉਹਦੇ ਵਿੱਚ ਯੂਨਾਈਟਿਡ ਅਕਾਲੀ ਦਲ ਜਿਹੜਾ ਉਹ ਵੀ ਉਹਦੇ ਬੇੜੇ 'ਚ ਸਵਾਰ ਹੋਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਹਾਲਾਂਕਿ ਇਹ ਫਲਾਪ ਦੇ ਲੋਕ ਨੇ ਕੋਈ ਬਹੁਤੀ ਸੁਣਵਾਈ ਤਾਂ ਹੈ ਨਹੀਂ ਗੀ, ਬੈਠੇ ਨੇ ਤੇ ਉਹ ਇਹਦੇ ਨਾਲ ਹੁਣ ਜਿਹੜਾ ਜੀ ਉਹ ਜੁੜ ਸਕਦੇ ਆ। ਭਾਈ ਮੋਹਕਮ ਸਿੰਘ ਹੋਰਾਂ ਦੇ ਘਰੇ ਗਏ ਸੀਗੇ ਆਪਣੇ ਸੁਖਦੇਵ ਸਿੰਘ ਢੀਂਡਸਾ ਔਰ ਉਹਨੂੰ ਨਾਲ ਤੋਰਨ ਦੇ ਵਿੱਚ ਸਫਲ ਹੋ ਗਏ ਜਿਹੜਾ ਦੱਸਿਆ ਜਾ ਰਿਹਾ। ਹਾਲਾਂਕਿ ਅਜੇ ਆਫੀਸ਼ੀਅਲੀ ਐਲਾਨ ਤਾਂ ਨਹੀਂ ਕੀਤਾ, ਜਦੋਂ ਕਿ ਯੂਨਾਈਟਿਡ ਅਕਾਲੀ ਦਲ ਪਹਿਲਾਂ ਫਟਿਆ ਹੋਇਆ। ਇੱਕ ਇਹਦਾ ਧੜਾ ਜਿਹੜਾ ਗੁਰਦੀਪ ਸਿੰਘ ਬਠਿੰਡਾ ਵੀ ਹੈਗਾ ਜੀ, ਉਹ ਇਹ ਕਹਿੰਦਾ ਕਿ ਉਹ ਢੀਂਡਸਾ ਨੂੰ ਸਮਰਥਨ ਨਹੀਂ ਦੇਣਗੇ ਕਿਉਂਕਿ ਉਹ ਤਾਂ ਆਪਣੇ ਪੁੱਤਾਂ ਦੀ ਜਗ੍ਹਾ ਜਿਹੜੀ ਹੈ ਜੀ ਉਹ ਪੱਕੀ ਕਰ ਰਹੇ ਹੈ, ਚਾਹੇ ਬਾਦਲ ਪਰਿਵਾਰ ਹੈ ਚਾਹੇ ਢੀਂਡਸਾ ਪਰਿਵਾਰ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਵੀ ਨਾਲ ਤੋਰਨ ਦੇ ਵਾਸਤੇ ਜਿਹੜੀ ਕੋਸ਼ਿਸ਼ਾਂ ਸੀਗੀਆਂ ਉਹ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਛੱਡੀਆਂ ਨਹੀਂ। ਬੇਸ਼ੱਕ ਉਹਨਾਂ ਦੇ ਬੰਦੇ ਤਾਂ ਸਾਰੇ ਉਹ ਲੈ ਗਏ। ਇਹ ਕਿਹਾ ਜਾ ਰਿਹਾ ਕਿ ਬ੍ਰਹਮਪੁਰਾ ਹੋਰਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਜੀ ਉਹ ਉਹਨਾਂ ਦੀ
ਚੱਲ ਰਹੀ ਆ। ਬ੍ਰਹਮਪੁਰਾ ਹੋਰੀ ਔਖੇ ਇਸ ਗੱਲ ਤੋਂ ਨੇ ਕਿ ਜੇ ਕਰਨਾ ਸੀ ਸਮਝੌਤਾ ਤਾਂ ਮੈਨੂੰ ਦੱਸ ਕੇ ਕਰਦੇ, ਮੇਰੇ ਬੰਦੇ ਪੱਟ ਕੇ ਕਿਉਂ ਜਿਹੜਾ ਜੀ ਉਸ ਦੇਵ ਸਿੰਘ ਢੀਂਡਸਾ ਲੈ ਗਿਆ। ਵੈਸੇ ਜਿਹੜੇ ਲੋਕ ਬ੍ਰਹਮਪੁਰਾ ਹੋਰਾਂ ਦੇ ਬਿਆਨ ਬਾਹਰ ਲਿਆ ਕੇ ਦੱਸ ਰਹੇ ਆ, ਬਾਹਰੋਂ ਉਹਨਾਂ ਨੂੰ ਜਾ ਕੇ ਦੱਸ ਰਹੇ ਆ, ਉਹ ਕਿਸੇ ਪਾਸੇ ਗੱਲ ਤਣ ਪੱਤਣ ਲੱਗਣ ਦੇਣਗੇ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਤੇ ਉਹ ਸ਼੍ਰੀਮਾਨ ਹੈਗੇ ਜੀ ਕਰਨੈਲ ਸਿੰਘ ਪੀਰ ਮੁਹੰਮਦ ਜੀ। ਸ਼ੁਰੂ ਤੋਂ ਹੀ ਉਹਨਾਂ ਦਾ ਕੰਮ ਇਹੀ ਹੈਗਾ ਜੀ, ਜਾਂ ਕੋਈ ਸਮਝੇ ਜਾਂ ਨਾ ਸਮਝੇ। ਤਾਂ ਅੱਗੇ SGPC ਦੀ ਜੇ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਮੁੱਖ ਸਕੱਤਰ ਆ ਉਹ ਲੰਬੀ ਛੁੱਟੀ ਤੇ ਆ, ਕੋਈ ਦੱਸ ਹੀ ਨਹੀਂ ਰਿਹਾ ਵੀ ਕਿੰਨੀ ਛੁੱਟੀ ਤੇ ਕਿੱਥੇ ਗਿਆ ਆ। ਤੇ ਉਸ ਦੀ ਜਗ੍ਹਾ ਤੇ ਦਰਬਾਰਾ ਗੁਰੂ ਨੂੰ ਲਿਆਉਣ ਦੀਆਂ ਕਨਸੂਆਂ। ਦੇਖੋ, ਇੱਕ ਤਾਂ ਜਿਹੜਾ ਪਬਲੀਕੇਸ਼ਨ ਵਿਭਾਗ ਹੈ ਉਹਦੇ ਵੱਲੋਂ ਜਿਹੜੇ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ ਦੇ ਵਿੱਚ ਜਿਹੜਾ ਪਬਲੀਕੇਸ਼ਨ ਵਿਭਾਗ ਦਾ ਜਿਹੜਾ ਰਿਕਾਰਡ ਹੈ ਉਹ ਸੀਲ ਕੀਤਾ ਗਿਆ ਜਥੇਦਾਰ ਦੇ ਵੱਲੋਂ, ਜਿਹੜਾ ਜੀ ਉਹ ਕਹਿਣ ਦਿੱਤੇ। ਔਰ ਇਹ ਕਿਹਾ ਗਿਆ ਕਿ ਜਾਂਚ ਕਿਹਦੇ ਕੋਲੋਂ ਕਰਾਈ ਜਾਣੀ ਆ, ਅਜੇ ਕੋਈ ਖੁਲਾਸਾ ਜਿਹੜਾ ਉਹ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀ ਅੰਤਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਸੀ, ਜਿਹਦੇ ਵਿੱਚ ਇਸ ਮਾਮਲੇ ਦੀ ਜਾਂਚ ਅਕਾਲ ਤਖਤ ਦੇ ਜਥੇਦਾਰ ਨੂੰ ਖੁਦ ਕਰਾਉਣ ਦੀ ਅਪੀਲ ਜਿਹੜੀ ਆ ਜੀ ਉਹ ਕੀਤੀ ਗਈ ਸੀ। ਹੁਣ ਸਵਾਲ ਇਹਦੇ ਵਿੱਚ ਵੱਡਾ ਉੱਠ ਕੇ ਖੜਾ ਇਹ ਹੋ ਗਿਆ ਸੀਗਾ ਕਿ 4 ਸਾਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹਨੇ ਚੁੱਪ ਧਾਰੀ ਰੱਖੀ ਇਸ ਮਾਮਲੇ ਦੇ ਉੱਤੇ। ਔਰ ਜਦੋਂ ਹੁਣ ਇਹ ਮਾਮਲਾ ਜਿਹੜਾ ਜੀ ਉਹ ਭਖ ਪਿਆ ਤੇ ਫਿਰ 72 ਘੰਟਿਆਂ ਦੇ ਨੋਟਿਸ ਦੇ ਉੱਤੇ ਜਿਹੜੀ ਆ ਅੰਤਰਿੰਗ ਕਮੇਟੀ ਦੀ ਮੀਟਿੰਗ ਸੱਦੀ ਜਾਂਦੀ ਹੈ ਤੇ ਉਹਦੇ ਵਿੱਚ ਸਿਰਫ ਇੱਕੋ ਫੈਸਲਾ ਜਿਹੜਾ ਜੀ ਉਹ ਲਿਆ ਜਾਂਦਾ ਕਿ ਇਹਦੀ ਜਾਂਚ ਦੇ ਵਾਸਤੇ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਗਿਆ ਕਿ ਇਹ ਬਾਹਰੋਂ ਜਾਂਚ ਜਿਹੜੀ ਦੀ ਉਹ ਕਰਾਈ ਜਾਵੇ। ਹੁਣ ਬਾਹਰੋਂ ਜਾਂਚ ਕੌਣ ਕਰਾਊਗਾ ਕੁਝ ਨਹੀਂ ਪਤਾ। ਹੁਣ ਇਹਦੇ ਨਾਲ ਇਹ ਮਾਮਲਾ ਜੁੜ ਰਿਹਾ ਕਿਤੇ ਨਾ ਕਿਤੇ ਕਿ ਜਿਹੜੇ ਮੁੱਖ ਸਕੱਤਰ ਨੇ ਡਾਕਟਰ ਰੂਪ ਸਿੰਘ ਹੋਰੀ ਉਹ ਲੰਬੀ ਛੁੱਟੀ ਦੇ ਉੱਤੇ ਲੱਗਿਆ। ਉਹ ਦਸੰਬਰ 31 ਤੱਕ ਜਿਹੜਾ ਜੀ ਉਹ ਛੁੱਟੀ ਦੀ ਗੱਲ ਜਿਹੜੀ ਕਹੀ ਜਾ ਰਹੀ ਆ, ਜਦੋਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਹਿੰਦੀ ਨਹੀਂ, ਉਹ 40 ਦਿਨਾਂ ਦੀ ਛੁੱਟੀ ਦੇ ਉੱਤੇ ਗਏ ਆ। ਜਿਹੜਾ ਮੁੱਖ ਸਕੱਤਰ ਦਾ ਬਹੁਤ ਕੰਮ ਜਿਹੜਾ ਜੀ ਉਹ ਹੁੰਦਾ। ਔਰ ਡਾਕਟਰ ਰੂਪ ਸਿੰਘ ਹੋਰਾਂ ਦੇ ਜਿਹੜੇ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਜਾਂ ਪੱਤਰਕਾਰਾਂ ਦੇ ਨਾਲ ਸੰਬੰਧ ਜਿਹੜੇ ਜੀ ਉਹ ਬੜੇ ਚੰਗੇ ਰਹੇ ਨੇ। ਜੇ ਕੋਈ ਬੰਦਾ ਉੱਥੋਂ ਧਰਮੇ ਨਾਲ ਗੱਲ ਕਰਦਾ ਤਾਂ ਡਾਕਟਰ ਰੂਪ ਸਿੰਘ ਹੋਰੀ ਨੇ। ਉਹ ਛੁੱਟੀ ਤੇ ਚਲੇ ਗਏ। ਹੁਣ ਕੀ ਹੋਇਆ, ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਦਾ PA ਆ ਮਹਿੰਦਰ ਸਿੰਘ ਆਲੀ, ਜਿਹਨੂੰ ਬੋਲਣ ਦਾ ਹੀ ਨਹੀਂ ਪਤਾ ਸੀ, ਉਹਨੂੰ ਇਹ ਮੁੱਖ ਸਕੱਤਰ ਦਾ ਉਹਦਾ ਹਾਲ ਦੀ ਘੜੀ ਫੜਾ ਦਿੱਤਾ ਗਿਆ। ਔਰ ਡਾਕਟਰ ਰੂਪ ਸਿੰਘ ਨੇ ਇਹ ਗੱਲ ਕਹੀ ਹੈ ਕਿ ਉਹ ਵਿਦੇਸ਼ ਦੇ ਵਿੱਚ ਲਿਖਤੀ ਆਗਿਆ ਦੇ ਨਾਲ ਜਾ ਰਹੇ ਆ। ਹੁਣ ਵਿਦੇਸ਼ਾਂ ਨੂੰ ਤਾਂ ਫਲਾਈਟਾਂ ਬੰਦ ਨੇ, ਉਹ ਸਪੈਸ਼ਲ ਫਲਾਈਟ ਦੇ ਵਿੱਚ ਜਾ ਰਹੇ ਆ। ਜੇ ਸਪੈਸ਼ਲ ਫਲਾਈਟ ਜਾ ਰਹੇ ਆ ਕਿ ਇੰਨੀ ਐਮਰਜੈਂਸੀ ਜਿਹੜੀ ਦੀ ਉਹ ਕੀ ਪੈ ਗਈ? ਇਹ ਕੁਝ ਵੱਡੇ ਜਿਹੜੇ ਜੀ ਉਹ ਸਵਾਲ ਨੇ, ਮਤਲਬ ਕਿ ਅੰਦਰ ਬਹੁਤਾ ਕੁਝ ਚੰਗਾ ਨਹੀਂ ਗਾ। ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਅਟਕਲਾਂ ਜਿਹੜੀਆਂ ਦੀ ਉਹ ਜਾਰੀ ਨੇ ਕਿ ਸਾਬਕਾ IAS ਆਫੀਸਰ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਲਾਇਆ ਜਾ ਸਕਦਾ ਹੈ। ਹਾਲਾਂਕਿ ਅਜੇ ਇਨਕਾਰ ਕੀਤਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ, ਮਹਿੰਦਰ ਸਿੰਘ ਆਲੀ ਜਿਹੜਾ ਜੀ ਇਸ ਕੰਮਕਾਜ ਨੂੰ ਵੇਖਣਗੇ। ਪਿਛਲੇ ਦਿਨੀ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਲੰਗਰ ਤੇ ਖਰੀਦ ਘੁਟਾਲਿਆਂ ਨੂੰ ਨਸ਼ਰ ਕਰਨ ਵਾਲੇ ਅਧਿਕਾਰੀਆਂ ਦੀਆਂ ਕੀਤੀਆਂ ਜਿਹੜੀਆਂ ਬਦਲੀਆਂ ਨੇ ਉਹਨੂੰ ਆਮ ਪ੍ਰਸ਼ਾਸਕੀ ਫੇਰ ਬਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਲੋਂ ਜਿਹੜਾ ਦੀ ਉਹ ਕਿਹਾ ਜਾ ਰਿਹਾ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਇਹਦੇ ਨਾਲ ਡਾਕਟਰ ਰੂਪ ਸਿੰਘ ਹੋਰੀ ਜਿਹੜੇ ਸੀ ਜੀ ਉਹ ਇਹਨਾਂ ਦੇ ਉੱਤੇ ਸਖਤ ਐਕਸ਼ਨ ਜਿਹੜਾ ਉਹ ਚਾਹੁੰਦੇ ਸੀਗੇ, ਜਿਹੜੇ ਘੁਟਾਲੇ ਹੋਏ ਆ, ਜਦੋਂ ਕਿ ਉਹਨਾਂ ਦੀ ਇਹ ਗੱਲ ਜਿਹੜੀ ਹੈ ਜੀ ਉਹ ਮੰਨੀ ਨਹੀਂ ਗਈ ਜਿੱਥੋਂ ਇਹ ਸਾਰਾ ਕੁਝ ਹੋਇਆ। ਜੇ ਦਰਬਾਰਾ ਸਿੰਘ ਗੁਰੂ ਹੋਰੀ ਮੁੱਖ ਸਕੱਤਰ ਦੇ ਅਹੁਦੇ ਦੇ ਉੱਤੇ ਆਉਂਦੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਜਾਊਗਾ। ਇਸ ਕਰਕੇ ਖੜਾ ਹੋ ਜਾਊਗਾ ਕਿ ਅਜੇ ਵੀ ਇਹ ਵਿਵਾਦ ਉੱਥੇ ਹੀ ਜਿਉਂ ਦਾ ਤਿਉਂ ਖੜਾ ਕਿ ਨਕੋਦਰ ਦੇ ਵਿੱਚ ਜਿਹੜਾ ਕਾਂਡ ਵਾਪਰਿਆ ਸੀ, ਜਿਹਦੇ ਵਿੱਚ 4 ਨੌਜਵਾਨਾਂ ਨੂੰ ਪੁਲਿਸ ਦੀ ਗੋਲੀ ਜਿਹੜੀ ਸੀ ਉਹਨਾਂ ਦੀ ਜਾਨ ਚਲੀ ਗਈ ਸੀ, 4 ਨੌਜਵਾਨਾਂ ਦੀ, ਉਹ ਮਾਮਲਾ ਅਜੇ ਵੀ ਜਿਹੜਾ ਜੀ ਉਹ ਭਖੀ ਜਾਂਦਾ। ਔਰ ਦਰਬਾਰਾ ਸਿੰਘ ਗੁਰੂ ਹੋਰੀ ਉਦੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਜਲੰਧਰ ਜਿਹੜਾ ਜੀ ਲੱਗੇ ਹੋਏ ਸਨ ਤੇ ਅਕਾਲੀ ਦਲ ਬਾਦਲ ਦੇ ਉਹ ਅਹਿਮ ਅਹੁਦੇਦਾਰ ਨੇ। ਉਹਨਾਂ ਦਾ ਜੇ ਉਹ ਇਸ ਅਹੁਦੇ ਦੇ ਉੱਤੇ ਆਉਂਦੇ ਆ, ਆਈ ਥਿੰਕ ਇਹ ਸਵਾਲੀਆ ਜਿਹੜੇ ਚਿੰਨ੍ਹ ਨੇ ਉਹ ਲੱਗਣਗੇ ਜ਼ਰੂਰ। ਪਰ ਡਾਕਟਰ ਰੂਪ ਸਿੰਘ ਹੋਰੀ ਕਿਉਂ ਗਏ ਨੇ ਛੁੱਟੀ ਦੇ ਉੱਤੇ, ਇਹ ਵੱਡੇ ਜਿਹੜਾ ਜੀ ਸਵਾਲ ਨੇ। ਸਵਾਲ ਇਹ ਵੀ ਨੇ ਕਿ ਇਹ ਲੋਕ ਜਿਹੜੇ ਇਹਨਾਂ ਅਹੁਦਿਆਂ ਦੇ ਉੱਤੇ ਬੈਠੇ ਨੇ, ਜਿਹੜੇ ਦੇਖਦੇ ਨੇ ਸਾਰਾ ਕੁਛ, ਇਹ ਬੋਲਦੇ ਨੇ ਜੀ, ਉਦੋਂ ਤੱਕ ਨਹੀਂ ਬੋਲਦੇ ਘੱਟੋ ਘੱਟ ਜਦੋਂ ਤੱਕ ਇਹਨਾਂ ਦੀ ਰਿਟਾਇਰਮੈਂਟ ਜਿਹੜੀ ਜੀ ਉਹ ਨਹੀਂ ਹੋ ਜਾਂਦੀ, ਜਿੱਥੋਂ ਅਸਲ ਦੇ ਵਿੱਚ ਸਾਰੀ ਸਮੱਸਿਆ ਜਿਹੜੀ ਨਾ ਜੀ ਉਹ ਖੜੀ ਹੁੰਦੀ। ਇਹਨਾਂ ਲੋਕਾਂ ਦਾ ਜਿਹੜਾ ਜੀ ਉਹ ਸਮੇਂ ਸਿਰ ਨਾ ਬੋਲਣਾ। ਬਿਲਕੁਲ ਸਮੇਂ ਸਿਰ ਤੇ ਕੋਈ ਵੀ ਨਹੀਂ ਬੋਲਦਾ ਜੀ ਇਹਨਾਂ ਵਿੱਚ। ਅੱਗੇ ਗੱਲ ਕਰਦੇ ਹਾਂ, ਬਠਿੰਡੇ ਦੇ ਵਿੱਚ ਚਰਚਿਤ ਹੋਇਆ B.Ed ਵਰਕਰ। ਐਕਚੁਅਲੀ ਕਿਉਂਕਿ ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਜੀ ਉਹ ਸਾਰੇ ਜਗ੍ਹਾ ਹੀ ਇਸ ਵੇਲੇ ਰੁਜ਼ਗਾਰ ਤੋਂ ਤਾਂ ਪਰੇਸ਼ਾਨ ਹੈ ਜੀ, ਪਰ ਹੌਲੀ ਹੌਲੀ ਸਹੀ ਪੰਜਾਬੀਆਂ ਦੇ ਵਿੱਚ
ਜਿਹੜਾ ਜੀ ਉਹ ਕੰਮ ਜਿਨ੍ਹਾਂ ਤੋਂ ਇਨਕਾਰ ਕਰਦੇ ਰਹੇ ਆ ਉਹ ਕਰਨ ਦਾ ਕਿਤੇ ਟਾਵਾਂ ਜਿਹੜਾ ਜੀ ਉਹ ਰੁਝਾਨ ਆਉਣ ਲੱਗਿਆ। ਝੋਨੇ ਦੇ ਦਿਨਾਂ ਦੇ ਵਿੱਚ ਵੀ ਪੰਜਾਬੀਆਂ ਦੇ ਵੱਲੋਂ ਜਿਹੜਾ ਜੀ ਉਹ ਕੰਮ ਕੀਤੇ ਜਾਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਕਾਫੀ ਆਉਂਦੀਆਂ ਰਹੀਆਂ। ਇੱਕ ਨੌਜਵਾਨ ਜਿਹੜਾ ਸਬਜ਼ੀ ਉਗਾਉਂਦਾ ਜੀ ਉਹ ਆਪ ਆਪਣੀ ਸਬਜ਼ੀ ਜਿਹੜੀ ਵੇਚਦਾ। ਇੱਕ ਨੌਜਵਾਨ ਜਿਹੜਾ ਜੀ ਉਹਨੇ ਧਨੀਏ ਦਾ ਕਾਰੋਬਾਰ ਜਿਹੜਾ ਜੀ ਉਹ ਕੀਤਾ, ਔਰ ਕਾਰੋਬਾਰ ਵੀ ਇਉਂ ਕੀਤਾ ਕਿ ਧਨੀਆ ਉਹ ਲਾਉਂਦਾ ਤੇ ਉਹ ਆਪਣੀ ਮੰਡੀ ਦੇ ਵਿੱਚ ਛੋਟੀ ਜਿਹੀ ਜਿਹੜੀ ਦੁਕਾਨ ਹੈ ਜੀ ਉਹ ਲਾਉਣ ਲੱਗ ਗਿਆ, ਸਿੱਧੀ ਡਾਇਰੈਕਟ ਜਿਹੜਾ ਜੀ ਉਹ ਵੇਚਣ ਲੱਗ ਗਿਆ। ਅੱਜ ਉਹ ਲੱਖਾਂ ਰੁਪਈਆ ਜਿਹੜਾ ਜੀ ਉਹ ਬਣਾ ਰਿਹਾ। ਹੱਥੀਂ ਕਾਜ ਵਾਲੀ ਜਿਹੜੀ ਵੀ ਗੱਲ ਆ ਜੀ ਇਹਨੇ ਜਿਹੜਾ ਬਠਿੰਡੇ ਦਾ ਹੈ ਜੀ, ਇਹ ਵੀ ਨੌਜਵਾਨ ਪੜ੍ਹਿਆ ਲਿਖਿਆ ਰਕੇਸ਼ ਕੁਮਾਰ ਹੈ ਜੀ। ਉਹ ਬੀਏ ਉਹਨੇ ਕੀ MA ਹਿੰਦੀ ਦੀ ਜਿਹੜੀ ਉਹ ਕੀਤੀ, 2 ਵਾਰੀ ਉਹ PTET ਤੇ 1 ਵਾਰੀ CTET ਜਿਹੜਾ ਜੀ ਬੜੇ ਔਖੇ ਟੈਸਟ ਨੇ ਉਹ ਪਾਸ ਕਰ ਚੁੱਕਾ ਹੋਇਆ। ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਜਦੋਂ ਉਹਨੇ ਨੌਕਰੀ ਨਹੀਂ ਮਿਲੀ ਤਾਂ ਉਹਨੇ ਬਰਗਰ ਦੀ ਦੁਕਾਨ ਜਿਹੜੀ ਜੀ ਉਹ ਬਠਿੰਡੇ ਦੇ ਵਿੱਚ ਖੋਲ੍ਹੀ। ਉਹਨੇ ਜਿਹੜਾ ਇਹਦਾ ਨਾਮ ਰੱਖਿਆ ਜੀ, ਉਹਦੇ ਵਿੱਚ ਵੱਡੇ ਅੱਖਰਾਂ ਦੇ ਵਿੱਚ ਉਹਨੇ ਲਿਖਿਆ ਹੋਇਆ B.Ed ਬਰਗਰ ਪੁਆਇੰਟ। ਔਰ ਉਹ ਇਹ ਕਹਿੰਦਾ ਹੈ ਕਿ ਇਹਦੇ ਨਾਲ ਉਹ ਜਿਹੜਾ ਜੀ ਕੁਛ ਸੁਨੇਹੇ ਦੇਣੇ ਚਾਹੁੰਦਾ। ਇੱਕ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੜ੍ਹ ਲਿਖ ਕੇ ਉਹਦੇ ਕੋਲੇ ਨੌਕਰੀ ਨਹੀਂ, ਉਹ ਬਰਗਰ ਬਣਾ ਰਿਹਾ। ਦੂਜਾ ਉਹ ਕਹਿੰਦਾ ਕਿ ਸੁਨੇਹਾ ਇਹ ਦੇਣਾ ਚਾਹੁੰਦਾ ਕਿ ਕੰਮ ਕੋਈ ਵੀ ਜਿਹੜਾ ਜੀ ਉਹ ਮਾੜਾ ਨਹੀਂ ਗਾ। ਬੁਢਲਾਡਾ ਦੇ DAV ਸਕੂਲ ਦੇ ਕੋਲੇ ਇਹ ਦੁਕਾਨ ਹੈ ਜੀ। ਜਿਹੜਾ ਕੋਈ ਵੀ ਇਹਦਾ ਨਾਮ ਪੜ੍ਹਦਾ ਉਹ ਪੜ੍ਹ ਕੇ ਉਹਨੂੰ ਇੱਕ ਵਾਰੀ ਵੇਖਦਾ ਜ਼ਰੂਰ ਹੈ ਵੀ ਇਹ B.Ed ਬਰਗਰ ਪੁਆਇੰਟ ਜਿਹੜਾ ਜੀ ਉਹ ਕੀ ਹੋਇਆ। ਫਿਰ ਉਹਨੂੰ ਜਾ ਕੇ ਉਹ ਪੁੱਛਦੇ ਵੀ, ਉਹ ਦੱਸਦਾ ਫਿਰ ਜੀ ਵੀ ਆਹ ਡਿਗਰੀਆਂ ਉਹਨੇ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ। ਕੰਮ ਨਾ ਮਿਲਣ ਕਰਕੇ ਉਹ ਨੌਜਵਾਨਾਂ ਨੂੰ ਇਹ ਸੁਨੇਹਾ ਜਿਹੜਾ ਜੀ ਉਹ ਕਹਿੰਦਾ ਕਿ ਮੈਂ ਦੇਣਾ ਚਾਹੁੰਦਾ। ਇਹਦਾ ਨਾਮ ਇਹ ਰੱਖ ਕੇ ਤਾਂ ਕਿ ਕੋਈ ਵੀ ਕੰਮ ਜਿਹੜਾ ਛੋਟਾ ਵੱਡਾ ਨਹੀਂ ਹੁੰਦਾ ਤੇ ਹਰੇਕ ਕੰਮ ਜਿਹੜਾ ਉਹਨੂੰ ਕੀਤਾ ਜਿਹੜਾ ਜੀ ਉਹ ਜਾ ਸਕਦਾ। ਉਹ ਇਹ ਵੀ ਕਹਿੰਦਾ ਕਿ ਉਹ ਨਾਲ ਦੀ ਨਾਲ ਮਾਸਟਰ ਕੇਡਰ ਦੀ ਵੀ ਜਿਹੜੀ ਆ ਉਹ ਤਿਆਰੀ ਕਰ ਰਿਹਾ। ਔਰ ਉਹ ਕਹਿੰਦਾ ਕਿ ਉਹਨੂੰ ਕੋਈ ਸ਼ਰਮਿੰਦਗੀ ਨਹੀਂ ਗੀ ਕਿ ਉਹ ਬਰਗਰ ਜਿਹੜੇ ਜੀ ਉਹ ਵੇਚ ਰਿਹਾ, ਬਲਕਿ ਉਹ ਮੈਸੇਜ ਦੇਣ ਦੀ ਨੌਜਵਾਨਾਂ ਨੂੰ ਕਿ ਕੰਮ ਹੈ, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ। ਬਿਲਕੁਲ ਜੀ, ਆਸ ਤੇ ਹੈਗੀ ਆ ਕਿ ਲੋਕ ਉਸ ਨੂੰ ਫੋਲੋ ਕਰਨ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਰੋਨਾ ਵਾਇਰਸ ਕਰਕੇ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਆ ਉਸ ਦਾ 1.5 ਕਰੋੜ ਫਸਿਆ ਹੋਇਆ। 150 ਕਰੋੜ ਦੀ, ਕਿਉਂਕਿ ਹੁਣ ਤਾਂ ਜਿਹੜੀ ਇੱਕ ਫਿਲਮ ਹੈ ਜੀ ਉਹ ਤਕਰੀਬਨ 4-5 ਕਰੋੜ ਰੁਪਏ ਤੋਂ ਘੱਟ ਤਾਂ ਬਣਦੀ ਨਹੀਂ ਗਈ। 2 ਦਹਾਕਿਆਂ ਤੋਂ ਤੇਜ਼ੀ ਦੇ ਨਾਲ ਗਰੋਥ ਕਰ ਰਹੀ ਸੀ। ਹਾਲਾਂਕਿ ਕੱਚ ਘਰੜ ਫਿਲਮਾਂ ਬਹੁਤ ਜਿਹੜੀਆਂ ਦੀ ਆਉਣ ਲੱਗੀਆਂ, ਉਹਨੇ ਨੁਕਸਾਨ ਵੀ ਬੜਾ ਕੀਤਾ। ਉਹ 450 ਕਰੋੜ ਵਾਲੀ ਪੰਜਾਬੀ ਫਿਲਮ ਇੰਡਸਟਰੀ ਦੇ ਉੱਤੇ ਕਰੋਨਾ ਵਾਇਰਸ ਦੀ ਮਾਰ ਜਿਹੜੀ ਹੈ ਜੀ ਉਹ ਪਈ ਤਾਂ ਬਾਲੀਵੁੱਡ ਦੇ ਉੱਤੇ ਵੀ ਬਹੁਤ ਵੱਡੀ ਹੈ ਜੀ ਮਾਰ। ਲੋਕਡਾਊਨ ਤੋਂ ਪਹਿਲਾਂ ਹਰ ਹਫ਼ਤੇ ਪੰਜਾਬੀ ਫਿਲਮ ਜਿਹੜੀ ਉਹ ਰਿਲੀਜ਼ ਹੁੰਦੀ ਸੀਗੀ, ਪਰ ਹੁਣ ਕਿਉਂਕਿ ਥੀਏਟਰ ਬੰਦ ਨੇ, ਕਦੋਂ ਖੁੱਲਣਗੇ ਕੁਛ ਨਹੀਂ ਪਤਾ। ਕਈ ਫਿਲਮਾਂ ਦੀ ਰਿਲੀਜ਼ ਡੇਟ ਜਿਹੜੀ ਜੀ ਉਹ ਟਲ ਗਈ ਹੋਈ ਆ, ਸ਼ੂਟਿੰਗ ਬੰਦ ਨੇ। ਪੰਜਾਬੀ ਫਿਲਮ ਇੰਡਸਟਰੀ ਤੋਂ ਦੇ ਕਰੀਬ 1 ਲੱਖ ਦੇ ਕਰੀਬ ਲੋਕ ਜੁੜੇ ਹੋਏ ਆ ਜੀ, ਜਿਹਦੇ ਵਿੱਚ 70% ਕਰੂ ਮੈਂਬਰ ਬੇਰੁਜ਼ਗਾਰ ਹੋ ਗਏ ਆ। ਕਈ ਵੱਡੇ ਬਜਟ ਵਾਲੀਆਂ ਫਿਲਮਾਂ ਰਿਲੀਜ਼ ਦੇ ਇੰਤਜ਼ਾਰ ਦੇ ਵਿੱਚ ਨੇ। ਗਾਈਡਲਾਈਨਸ ਦੇ ਮੁਤਾਬਕ 31 ਜੁਲਾਈ ਤੱਕ ਤਾਂ ਥੀਏਟਰ ਖੁੱਲ੍ਹਣੇ ਨੇਗੇ, ਉਦੋਂ ਬਾਅਦ ਵੀ ਖੁੱਲ੍ਹਣ ਦੇ ਚਾਂਸ ਘੱਟ ਨੇ। ਜਿਹੜੇ ਫਿਲਮਕਾਰ ਨੇ ਉਹ ਕਹਿੰਦੇ ਨੇ ਕਿ ਅਗਸਤ ਸਤੰਬਰ ਤੱਕ ਥੀਏਟਰ ਖੁੱਲ੍ਹਣਗੇ, ਪਰ ਕੋਈ ਗਰੰਟੀ ਨਹੀਂ ਕਿ ਲੋਕ ਪਹਿਲਾਂ ਵਾਂਗੂ ਫਿਲਮਾਂ ਵੇਖਣੀਆਂ ਥੀਏਟਰ ਦੇ ਵਿੱਚ ਜਾ ਕੇ ਪਸੰਦ ਕਰਨਗੇ, ਕਿਉਂਕਿ ਬੜੇ ਵੱਡੇ ਜਿਹੜੇ ਜੀ ਉਹ ਸਵਾਲ ਨੇ, ਬਹੁਤੀਆਂ ਇੰਡਸਟਰੀਜ਼ ਦੇ ਨਾਲ ਜੁੜੇ ਹੋਏ ਸਵਾਲ ਨੇ। ਕਿਉਂਕਿ ਇੱਕ ਡਿਫਰੈਂਟ ਜਿਹੜਾ ਵਰਲਡ ਹੈ ਨਾ ਜੀ, ਉਹਦੇ ਵਿੱਚ ਦੁਨੀਆ ਇਸ ਵੇਲੇ ਐਂਟਰ ਕਰ ਰਹੀ ਹੈ। ਲੋਕ ਬੱਸਾਂ ਦੇ ਵਿੱਚ ਨਹੀਂ ਚੜ੍ਹ ਰਹੇ, ਅੱਧਾ ਘੰਟਾ ਸੀਟੀਆਂ ਵਜਾਈ ਜਾਂਦੇ ਜਿਹੜੇ ਕੰਡਕਟਰ ਨੇ ਜੀ, ਕਿ ਉਹਨਾਂ ਦੀਆਂ ਸਵਾਰੀਆਂ ਪੂਰੀਆਂ ਨਹੀਂ ਹੋ ਰਹੀਆਂ। ਰੈਸਟੋਰੈਂਟ ਖੁੱਲ੍ਹੇ, ਰੈਸਟੋਰੈਂਟ ਖਾਲੀ, ਉੱਥੇ ਕੋਈ ਬਹਿ ਨਹੀਂ ਰਿਹਾ। ਇਹ ਜਿਹੜੇ ਜੀ ਵੱਡੇ ਬਿਜ਼ਨਸ ਜਿਹੜੇ ਨੇ ਜੀ ਉਹ ਹਿੱਲ ਗਏ ਉਹਨਾਂ ਦੇ। ਉਸੇ ਤਰੀਕੇ ਨਾਲ ਫਿਲਮ ਇੰਡਸਟਰੀ ਜਿਹੜੀ ਜੀ ਉਹ ਹਿੱਲ ਗਈ। ਇਹ ਕਿਹਾ ਜਾ ਰਿਹਾ ਕਿ ਇਹ ਇੰਡਸਟਰੀ ਕਈ ਸਾਲ ਪਿੱਛੇ ਜਿਹੜੀ ਜੀ ਉਹ ਪੈ ਗਈ। ਪਿਛਲੇ 4 ਮਹੀਨਿਆਂ ਦੇ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਜੀ ਉਹ ਹੋਇਆ ਹੈ। 150 ਕਰੋੜ ਰੁਪਈਆ ਸਟਕ ਪਿਆ ਜਿਹੜੀਆਂ ਰਿਲੀਜ਼ ਹੋਣ ਵਾਲੀਆਂ ਫਿਲਮਾਂ। 20 ਮਾਰਚ ਨੂੰ ਫਿਲਮ ਰਿਲੀਜ਼ ਹੋਣੀ ਸੀ ਪੋਸਟ, 27 ਨੂੰ ਯਾਰ ਅਣਮੁੱਲੇ ਰਿਟਰਨਸ, 3 ਅਪ੍ਰੈਲ ਨੂੰ ਗਲਵਕੜੀ, 10 ਅਪ੍ਰੈਲ ਨੂੰ ਗੋਲ ਗੱਪੇ, 17 ਅਪ੍ਰੈਲ ਨੂੰ ਟੈਲੀਵਿਜ਼ਨ, ਇੱਕ ਬਿਊਟੀਫੁਲ ਬਿੱਲੋ, ਮਾਂ ਜੋੜੀ। ਇਹ ਫਿਲਮਾਂ ਜਿਹੜੀਆਂ ਜੀ ਰੋਹ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਰਿਲੀਜ਼ ਹੋਣ ਦੇ ਵਾਸਤੇ, ਪਰ ਸਾਰਿਆਂ ਦੀ ਜਿਹੜੀ ਹੈ ਜੀ ਉਹ ਰਿਲੀਜ਼ ਟਲ ਗਈ। ਇਹ ਕੁਝ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਕਹਿੰਦੇ ਜੀ ਦੀਵਾਲੀ ਦੇ ਸਮੇਂ ਜਾਂ ਦੀਵਾਲੀ ਤੋਂ ਬਾਅਦ ਸੋਚਾਂਗੇ ਕਿ ਹੁਣ ਅੱਗੋਂ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣਾ, ਕਿਉਂਕਿ ਇਹਦੇ ਉੱਤੇ ਪੈਸੇ ਜਿਹੜੇ ਜੀ ਜਿਨ੍ਹਾਂ ਦੇ ਲੱਗੇ ਹੋਏ ਆ
ਕੁਝ ਜਿਹੜੇ ਦੀ ਲੋਨ ਵਗੈਰਾ ਲੈਂਦੇ ਆ, ਉਹਦੇ ਨਾਲ ਜਿਹੜਾ ਦੀ ਉਹਦਾ ਇੰਟਰਸਟ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਂਦਾ। ਜਿਵੇਂ 70% ਜਿਹੜੇ ਕਰੂ ਮੈਂਬਰਸ ਨੇ ਜਿਹੜੇ ਕਿ ਸਾਰੇ ਦੇ ਸਾਰੇ ਬੇਰੁਜ਼ਗਾਰ ਹੋ ਗਏ। ਹੁਣ ਅੱਗੋਂ ਫਿਲਮਾਂ ਰਿਲੀਜ਼ ਹੋਣਗੀਆਂ ਜਾਂ ਨਹੀਂ ਹੋਣਗੀਆਂ, ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਤੋਂ ਬਾਕੀ ਇੰਡਸਟਰੀ ਦੇ ਨਾਲ ਇਹ ਵੀ ਇੰਡਸਟਰੀ ਕਿਸ ਤਰ੍ਹਾਂ ਦੀ ਹੈ ਜੀ ਜਿਹੜੀ ਕਿ ਇਸ ਵੇਲੇ ਜੱਦੋ-ਜਹਿਦ ਕਰ ਰਹੀ ਹੈ ਕਿ ਉਹ ਸ਼ੁਰੂ ਹੋਊਗੀ ਜਾਂ ਨਹੀਂ। ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣਾ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।